ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓ ਤੋਂ। ਉਹਨਾਂ ਤੋਂ ਪੁੱਛਾਂਗੇ ਖਬਰਸਾਰ ਭਾਰਤ, ਪੰਜਾਬ, ਹੋਰ ਇੱਧਰਲੀ ਉੱਧਰਲੀਆਂ ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ, ਕਲੋਵਸ ਤਨਾਮ ਸਿੰਘ ਸ਼ੇਰਗਿਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ, ਮਨਦੀਪ ਸਿੰਘ ਸੈਨੋਜੇ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਤੋਂ ਤੁਸੀਂ ਰੀਅਲ ਸਟੇਟ ਦੀਆਂ ਲੋੜਾਂ ਵੀ ਪੂਰੀਆਂ ਕਰ ਸਕਦੇ ਹੋ। ਫੋਨ ਨੰਬਰ 5599052575। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ 3 ਮੈਂਬਰੀ ਕਮੇਟੀ ਦੀ। ਉਸਨੇ ਸੁਪਰੀਮ ਕੋਰਟ ਨੂੰ ਰਿਪੋਰਟ ਸਬਮਿਟ ਕੀਤੀ। ਕੱਲ ਜੀ ਇਹ ਐਕਚੁਅਲੀ ਜਿਹੜੀ ਕਮੇਟੀ ਸੀਗੀ, ਇਹ ਸੁਪਰੀਮ ਕੋਰਟ ਨੇ ਹੀ ਬਣਾਈ ਸੀਗੀ। 4 ਮੈਂਬਰੀ ਕਮੇਟੀ ਬਣਾਈ ਸੀਗੀ, ਪਰ ਬਾਅਦ ਦੇ ਵਿੱਚ ਇੱਕ ਜਿਹੜੇ ਇਹਦੇ ਸੁਮਾਨ ਸੀਗੇ ਉਹ ਇਸ ਕਮੇਟੀ ਨੂੰ ਛੱਡ ਗਏ ਸੀਗੇ, ਕਿਉਂਕਿ ਉਹਨਾਂ ਦਾ ਵਿਰੋਧ ਬਹੁਤ ਜਿਹੜਾ ਉਹ ਹੋਇਆ ਸੀਗਾ। ਉਹਨਾਂ ਦੇ ਪੋਤੜੇ ਭੁਪਿੰਦਰ ਸਿੰਘ ਮਾਨ ਹੋਰਾਂ ਦੇ ਫੋਲਣੇ ਸ਼ੁਰੂ ਹੋ ਗਏ ਸੀਗੇ ਤੇ ਉਹ ਲਾਂਭੇ ਹੋ ਗਏ, ਕਹਿੰਦੇ ਮੈਂ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ। ਹਾਲਾਂਕਿ ਪਹਿਲਾਂ ਉਹਨਾਂ ਨੇ ਜਿਹੜਾ ਧੰਨਵਾਦ ਵੀ ਕੀਤਾ ਸੀ ਪ੍ਰਧਾਨ ਮੰਤਰੀ ਹੋਰਾਂ ਦਾ ਲਿਖਤੀ ਰੂਪ ਦੇ ਵਿੱਚ, ਜਿਹੜਾ ਜੀ ਉਹ ਜਾ ਕੇ 3 ਮੈਂਬਰ ਫਿਰ ਰਹਿ ਗਏ। 4 ਮੈਂਬਰੀ ਕਮੇਟੀ ਸੀਗੀ। 3 ਮੈਂਬਰਾਂ ਨੇ ਹੁਣ ਸੀਲਬੰਦ ਲਿਫਾਫਾ ਜਿਹੜਾ ਸੁਪਰੀਮ ਕੋਰਟ ਨੂੰ ਸੌਂਪਿਆ, ਔਰ ਇਹ ਕਿਹਾ ਜਾ ਰਿਹਾ ਕੁਝ ਦਿਨ ਪਹਿਲਾਂ ਇਹ ਸੁਪਰੀਮ ਕੋਰਟ ਨੂੰ ਸੌਂਪੀ ਗਈ ਆ। ਸੁਪਰੀਮ ਕੋਰਟ ਦੀ 3 ਮੈਂਬਰੀ ਕਮੇਟੀ ਅਨਿਲ ਧਨਵਤ ਨੇ ਜਿਹੜਾ ਜੀ ਉਹ ਦੱਸਿਆ ਕਿ ਜਿਹੜਾ ਨਿਸ਼ਚਿਤ ਸਮੇਂ ਦੇ ਅੰਦਰ ਉਹਨੇ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਦੇ ਦਿੱਤੀ ਆ, ਜਿਹੜੀ ਕਿ ਪੂਰੇ ਤਰੀਕੇ ਦੇ ਨਾਲ ਗੁਪਤ ਹੈ। ਇਹਦੇ ਵੇਰਵੇ ਉਹਨਾਂ ਨੇ ਨਹੀਂ ਦਿੱਤੇ। ਗੁਪਤ ਕਿੰਨੇ ਕੁ ਹੋਣੇ ਪਤਾ ਹੀ ਆ, ਔਰ ਇਹਦੇ ਵਿੱਚ ਕੀ ਹੋਣਾ ਉਹ ਵੀ ਪਤਾ। ਸੁਪਰੀਮ ਕੋਰਟ 'ਚ ਅਗਲੀ ਸੁਣਵਾਈ ਤੋਂ ਬਾਅਦ ਇਹ ਰਿਪੋਰਟ ਜਨਤਕ ਕੀਤੀ ਜਿਹੜਾ ਉਹ ਜਾਊਗੀ। 3 ਮੈਂਬਰੀ ਕਮੇਟੀ ਦੀ ਵੈਬਸਾਈਟ ਜੇ ਚੈੱਕ ਕਰੀਏ ਤੇ ਉਹਦੇ ਅਨੁਸਾਰ 23 ਮੀਟਿੰਗਾਂ ਉਹਨੇ ਕੀਤੀਆਂ ਨੇ। ਪਹਿਲੀ ਮੀਟਿੰਗ 15 ਨੂੰ, ਆਖਰੀ ਮੀਟਿੰਗ 17 ਮਾਰਚ ਨੂੰ ਕੀਤੀ ਗਈ ਸੀ। 15 ਜਨਵਰੀ ਨੂੰ ਤੇ ਆਖਰੀ 17 ਮਾਰਚ ਨੂੰ ਜਿਹੜੀ ਉਹ ਕੀਤੀ ਗਈ। ਇਹਦੇ ਵਿੱਚ ਪੰਜਾਬ ਤੇ ਹਰਿਆਣਾ ਦੀ ਕਿਸੇ ਵੀ ਕਿਸਾਨ ਜਥੇਬੰਦੀ ਨੇ ਇਹ ਮੀਟਿੰਗ ਦੇ ਵਿੱਚ ਉਹ ਸ਼ਾਮਲ ਨਹੀਂ ਹੋਈ। ਔਰ ਇਹ ਕਮੇਟੀ ਦੇ ਵੱਲੋਂ 11 ਫਰਵਰੀ ਨੂੰ 18 ਸੂਬਾ ਸਰਕਾਰਾਂ ਦੇ ਨਾਲ ਵੀ ਮੀਟਿੰਗ ਕੀਤੀ ਗਈ, ਜਿਹਦੇ ਵਿੱਚ ਪੰਜਾਬ ਸਰਕਾਰ ਨੇ ਵੀ ਆਪਣਾ ਪੱਖ ਰੱਖਿਆ ਸੀ। ਇਹ ਯਾਦ ਰੱਖਣਾ, ਕਿਉਂਕਿ ਆਉਂਦੇ ਦਿਨਾਂ ਦੇ ਦੌਰਾਨ ਇਹ ਮੁਕਰਨਗੇ ਜਦੋਂ ਰਿਪੋਰਟ ਆਈ। ਅਸੀਂ ਕਿਤੇ ਜਿਹੜਾ ਉਹ ਸ਼ਾਮਲ ਨਹੀਂ ਹੋਏ। 29 ਜਨਵਰੀ ਨੂੰ ਜਿਹੜੀ ਮੀਟਿੰਗ ਕੀਤੀ ਸੀ ਉਹਦੇ ਵਿੱਚ 11 ਸੂਬਿਆਂ ਦੀਆਂ 17 ਕਿਸਾਨ ਯੂਨੀਅਨਾਂ ਸ਼ਾਮਲ ਹੋਈਆਂ ਸੀ, ਜਦੋਂ ਕਿ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚੋਂ ਇਹਨਾਂ ਦੇ ਵਿੱਚ ਕੋਈ ਸ਼ਾਮਲ ਜਿਹੜਾ ਉਹ ਨਹੀਂ ਹੋਇਆ। 3 ਮੈਂਬਰੀ ਕਮੇਟੀ ਨੇ 12 ਫਰਵਰੀ ਨੂੰ ਵੀ ਕਿਸਾਨ ਗਰੁੱਪਾਂ ਦੇ ਨਾਲ ਮੀਟਿੰਗ ਕੀਤੀ ਸੀ, ਜਿਹਦੇ ਵਿੱਚ ਪੰਜਾਬ ਤੇ ਹਰਿਆਣਾ ਦੀ ਕੋਈ ਕਿਸਾਨੀ ਧਿਰ ਸ਼ਾਮਲ ਨਹੀਂ ਹੋਈ। ਮੇਨ ਕਿਸਾਨੀ ਵਾਲੇ ਸੂਬਿਆਂ ਦੀ ਕਿਸੇ ਧਿਰ ਦਾ ਇਹਦੇ ਵਿੱਚ ਨਾ ਸ਼ਾਮਲ ਹੋਣਾ, ਇਹ ਕਿਹੋ ਜਿਹੀ ਰਿਪੋਰਟ ਹੋ ਸਕਦੀ ਹੈ ਉਹ ਜਿਹੜਾ ਜੀ ਉਹ ਓਪਨ ਸੀਕ੍ਰੇਟ ਹੀ ਹੈ। ਔਰ ਇਹਦੇ ਵਿੱਚ ਕੀ ਕਹਿਣਾ ਇਹ ਵੀ ਬਹੁਤਾ ਕੁਝ ਜਿਹੜਾ ਜੀ ਉਹ ਪਤਾ, ਪਰ ਫਿਰ ਵੀ ਚਲੋ ਇੰਤਜ਼ਾਰ ਕਰਦੇ ਆ ਜਦੋਂ ਇਹ ਜਨਤਕ ਹੋਊਗੀ ਇਹਦੇ ਵਿੱਚੋਂ ਕੀ ਨਿਕਲਦਾ। ਕਰਨੀ ਇਹਨਾਂ ਦੀ ਸਿਫਾਰਿਸ਼ ਹੈ ਕਿ ਉਹ ਲਾਗੂ ਹੋ ਜਾਣੇ ਚਾਹੀਦੇ ਆ, ਕਿਉਂਕਿ ਨੀਤੀ ਆਯੋਗ ਦੇ ਮੈਂਬਰ ਦਾ ਜਿਹੜਾ 2 ਦਿਨ ਦਾ ਬਿਆਨ ਚੱਲ ਰਿਹਾ ਕਿ ਜੇ ਇਹ ਖੇਤੀ ਕਾਨੂੰਨ ਤੁਰੰਤ ਲਾਗੂ ਨਾ ਕੀਤੇ ਗਏ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋ ਸਕਣੀ, ਜਿਹੜਾ ਅਸੀਂ ਵਾਅਦਾ ਕੀਤਾ ਸੀਗਾ। ਜ਼ਬਰਦਸਤੀ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾ ਰਹੀ ਹੈ। ਸਮਝ ਲਓ ਵੀ ਇਹ ਰਿਪੋਰਟ ਹੀ ਆ ਜਿਹੜੇ ਨੀਤੀ ਆਯੋਗ ਦਾ ਮੈਂਬਰ ਬੋਲ ਰਿਹਾ ਜੀ ਜੀ ਬਿਲਕੁਲ। ਦੇਖੋ, ਜ਼ਬਰਦਸਤੀ ਪੈਸੇ ਦੇ ਰਹੇ ਆ ਕਿਸਾਨਾਂ ਨੂੰ। ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਕਰੋਨਾ ਕਰਕੇ ਲੰਗੀਆਂ ਜਿਹੜੀਆਂ ਪਾਬੰਦੀਆਂ ਆ ਹੋਰ ਅਗਾਂਹ ਵਧੀਆਂ। ਦੇਖੋ ਜੀ, ਇੱਕ ਤਾਂ ਇਹ ਜਿਹੜੀਆਂ ਡੈਥ ਹੈ ਉਸੇ ਤਰੀਕੇ ਦੇ ਨਾਲ ਜਾਰੀ ਨੇ। 59 ਮੌਤਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਰ ਹੋਈਆਂ ਨੇ, 65 ਜਿਹੜੀਆਂ, ਮਾਫ ਕਰਨਾ, ਔਰ 65 ਲੋਕਾਂ ਦੀ ਮੌਤ ਹੋਈ ਆ। 2742 ਸੱਜਰੇ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਜਿਹੜੀਆਂ ਇਹ ਡਿਸਟ੍ਰਿਕਟ ਵਾਈਜ਼ ਹੈ, ਹੁਸ਼ਿਆਰਪੁਰ ਦੇ ਵਿੱਚ 10, ਨਵਾਂ ਸ਼ਹਿਰ, ਜਲੰਧਰ, ਲੁਧਿਆਣਾ ਦੇ ਵਿੱਚ 7, ਸੰਗਰੂਰ 'ਚ 6, ਰੋਪੜ 'ਚ 5, ਪਟਿਆਲਾ, ਕਪੂਰਥਲਾ ਤੇ ਅੰਮ੍ਰਿਤਸਰ ਦੇ ਵਿੱਚ 4, ਗੁਰਦਾਸਪੁਰ, ਬਠਿੰਡਾ ਦੇ ਵਿੱਚ 3, ਫਤਿਹਗੜ੍ਹ ਸਾਹਿਬ ਦੇ ਵਿੱਚ 2, ਬਰਨਾਲਾ, ਪਠਾਨਕੋਟ ਤੇ ਮੁਹਾਲੀ ਦੇ ਵਿੱਚ 1 ਬੰਦੇ ਦੀ ਮੌਤ ਜਿਹੜੀ ਆ ਉਹ ਹੋਈ ਹੈ। ਕੇਂਦਰ ਦੀ ਜਿਹੜੀ ਸਰਕਾਰ ਹੈ ਜੀ ਉਹਨੇ ਇਹ ਜਿਹੜਾ ਸੂਬੇ ਨੇ 2, ਜਿਹਦੇ ਵਿੱਚ ਮਹਾਰਾਸ਼ਟਰ ਸ਼ਾਮਲ ਹੈ, ਪੰਜਾਬ ਸ਼ਾਮਲ ਹੈ, ਇਹਨਾਂ ਦੀ ਝਾੜ ਝੰਬ ਜਿਹੜੀ ਆ ਸਿਹਤ ਸਕੱਤਰਾਂ ਦੀ ਕੀਤੀ ਆ ਕਿ
ਇਹ ਕਿਹਾ ਗਿਆ ਕਿ ਜਿਹੜਾ ਸਿਹਤ ਮੰਤਰਾਲਾ ਉਹਦੀਆਂ ਅਣਗਹਿਲੀਆਂ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਇਹ ਦੁਬਾਰਾ ਤੋਂ ਇੰਨੇ ਜਿਹੜੇ ਜੀ ਉਹ ਆਏ ਆ ਕੇਸ। ਵੈਸੇ ਇੱਥੇ ਨਾਭੇ ਦੇ ਵਿੱਚ ਜਿਹੜੀਆਂ ਉਹ 44 ਦੇ ਕਰੀਬ ਔਰਤਾਂ ਨੇ ਜੇਲ੍ਹ ਦੇ ਵਿੱਚ ਜਿਹੜੀਆਂ ਬੰਦ, ਉਹ ਪੋਜ਼ਿਟਿਵ ਪਾਈਆਂ ਗਈਆਂ ਨੇ। ਉਹਦੇ ਵਿੱਚ ਇੱਕ 6 ਮਹੀਨੇ ਦਾ ਬੱਚਾ ਵੀ ਪੋਜ਼ਿਟਿਵ ਹੈ, ਕਿਉਂਕਿ ਜਿਹੜਾ 6 ਸਾਲ ਤੱਕ ਦਾ ਬੱਚਾ ਹੈ ਉਹ ਆਪਣੀ ਮਾਂ ਦੇ ਨਾਲ ਜੇਲ੍ਹ ਦੇ ਵਿੱਚ ਰਹਿ ਸਕਦਾ, ਜਿਹਨੇ ਕੋਈ ਜੁਰਮ ਕੀਤਾ ਹੋਵੇ ਮਾਂ ਨੇ, ਜੇ ਉਹ ਜੇਲ੍ਹ ਦੇ ਵਿੱਚ ਹੋਵੇ, ਉਹ ਵੀ ਪੋਜ਼ਿਟਿਵ ਜਿਹੜਾ ਉਹ ਪਾਇਆ ਗਿਆ। ਵੱਡੇ ਸਵਾਲ ਜਿਹੜੇ ਜੀ ਇਸ ਮਾਮਲੇ ਦੇ ਉੱਤੇ ਵੀ ਉੱਠ ਰਹੇ ਨੇ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਹੁਣ ਜੇਲ੍ਹਾਂ ਦੇ ਵਿੱਚ ਵੈਕਸੀਨੇਸ਼ਨ ਜਿਹੜਾ ਉਹ ਕੀਤਾ ਜਾਊਗਾ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਪਬਲਿਕ ਪਲੇਸ ਦੇ ਉੱਤੇ ਇਹ ਵੈਕਸੀਨੇਸ਼ਨ ਹੁਣ ਕੀਤੀ ਜਾਊਗੀ। ਪਾਬੰਦੀਆਂ 10 ਅਪ੍ਰੈਲ ਤੱਕ ਵਧਾਤੀਆਂ ਨੇ, ਜਿਹੜੀਆਂ ਕਿ 31 ਮਾਰਚ ਤੱਕ, ਜਿਹੜਾ ਅੱਜ ਸਾਡੇ 31 ਮਾਰਚ ਆ, ਅੱਜ ਸ਼ਾਮ ਨੂੰ ਸਮਾਪਤ ਜਿਹੜਾ ਇਹ ਹੋਣੀਆਂ ਸੀਗੀਆਂ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਬਰਤਾਨਵੀ ਵਾਇਰਸ ਆ ਉਹਦੇ ਮਿਲਣ ਕਰਕੇ ਪੰਜਾਬ ਸਰਕਾਰ ਫਿਲਹਾਲ ਢਿੱਲ ਦੇਣ ਦੇ ਜਿਹੜਾ ਜੀ ਉਹ ਰੌਂ ਦੇ ਵਿੱਚ ਨਹੀਂ ਗਈ। ਇਹ ਵੀ ਕਿਹਾ ਗਿਆ, ਜਿਹੜਾ ਮੁੱਖ ਮੰਤਰੀ ਹੋਰਾਂ ਦੇ ਦਫ਼ਤਰ ਹੈ ਉਹਦੇ ਵੱਲੋਂ, ਕਿ 6 ਅਪ੍ਰੈਲ ਨੂੰ ਕਰੋਨਾ ਦੀ ਦੂਜੀ ਲਹਿਰ ਸਿਖਰ ਤੇ ਹੋਊਗੀ ਤੇ ਮਈ ਦੇ ਅੱਧ ਜਾਂ ਅਖੀਰ ਦੇ ਵਿੱਚ ਕੇਸਾਂ ਦੀ ਗਿਣਤੀ ਘਟਣ ਦਾ ਅਨੁਮਾਨ ਹੈ ਜੀ। ਬਾਕੀ ਕੈਲਕੂਲੇਸ਼ਨ ਕਰਦੇ ਰਹਿਣਾ ਤੁਸੀਂ, ਜਿਹੜੀਆਂ ਤਰੀਕਾਂ ਨੇ ਤੇ ਮਹੀਨੇ ਨੇ ਉਹਦੇ ਨਾਲ, ਕਿਉਂਕਿ ਇਹਦੇ ਵਿੱਚ ਬਹੁਤ ਕੁਝ ਹੈ। ਜਿਹੜੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਨੇ ਉਹਨਾਂ ਨੇ ਸਥਿਤੀ ਦੀ ਸਮੀਖਿਆ ਕਰਦਿਆਂ ਹੋਇਆ 31 ਮਾਰਚ ਤੱਕ ਲਾਈਆਂ ਬੰਦਸ਼ਾਂ ਹੁਣ 10 ਅਪ੍ਰੈਲ ਤੱਕ ਲਾਗੂ ਰਹਿਣ ਦੀ ਗੱਲ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਮੈਂ ਤਰੀਕਾ ਯਾਦ ਇਸ ਵਾਸਤੇ ਰੱਖਣ ਲਈ ਕਿਹਾ ਕਿ ਇਹਦੇ ਵਿੱਚੋਂ ਆਪਾਂ ਪੋਲੀਟੀਕਲ ਗੱਲ ਜਿਹੜੀ ਜੀ ਉਹ ਕਰਾਂਗੇ, ਅੱਜ ਇਹਦੇ ਨਾਲ ਚਲੋ ਨਾ ਵੀ ਛੋਈਏ ਤਾਂ ਕੁਝ ਇਸ਼ਾਰੇ ਜਿਹੜੇ ਤੁਹਾਨੂੰ ਪਹਿਲਾਂ ਵੀ ਕੀਤੇ ਹੋਏ ਆ ਕਿ ਪੰਜਾਬ ਦੀ ਜਿਹੜੀ ਇਹ ਹੈਗੀ ਆ ਰਾਜਨੀਤਿਕ ਸਿਚੁਏਸ਼ਨ, ਉਹ ਕੀ ਹੋ ਸਕਦੀ ਹੈ, ਕਿੱਧਰ ਨੂੰ ਜਿਹੜਾ ਜਾ ਸਕਦੀ, ਉਹਦੇ ਨਾਲ ਕਿਤੇ ਨਾ ਕਿਤੇ ਇਹਨੂੰ ਜੋੜ ਕੇ ਜਿਹੜਾ ਉਹ ਦੇਖ ਲੈਣਾ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਵੀ ਕਰੋਨਾ ਪੋਜ਼ਿਟਿਵ ਜਿਹੜਾ ਜੀ ਉਹ ਦੱਸਿਆ ਗਿਆ। ਉਹਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਹਦੇ ਸੰਬੰਧੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਹੈ। ਔਰ ਇਹ ਆਖਿਆ ਗਿਆ, ਹੁਣ ਸਵਾਲ ਇਹਦੇ ਵਿੱਚ ਵੱਡਾ ਜਿਹੜਾ ਜੀ ਉਹ ਇਹ ਖੜਾ ਹੋਊਗਾ ਕਿ ਜਿਹੜੇ ਪਬਲਿਕ ਪਲੇਸਿਸ ਦੇ ਉੱਤੇ ਵੈਕਸੀਨੇਸ਼ਨ ਦੀ ਗੱਲ ਪੰਜਾਬ ਜਿਹੜੀ ਕੀਤੀ ਗਈ ਹੈ ਉਹ ਕਿਸ ਤਰੀਕੇ ਦੀ ਹੋਊਗੀ, ਕਿ ਉੱਥੇ ਲੋਕ ਜਿਹੜਾ ਜੀ ਉਹ ਵੈਕਸੀਨ ਲਵਾ ਲੈਣਗੇ ਜਿਹੜੇ ਕਿ ਡਰ ਰਹੇ ਆ, ਉਹ ਹਸਪੀਟਲਾਂ ਦੇ ਵਿੱਚੋਂ ਨਹੀਂ ਲਵਾ ਰਹੇ, ਕਿਉਂਕਿ ਲੋਕਾਂ ਦੇ ਮਨਾਂ ਦੇ ਅੰਦਰ ਵਿਸ਼ਵਾਸ ਨਹੀਂ ਪੈਦਾ ਹੋ ਸਕਿਆ ਇਸ ਵੈਕਸੀਨ ਦਾ। ਕਿਉਂ ਨਹੀਂ ਪੈਦਾ ਹੋ ਸਕਿਆ, ਇਹਦਾ ਜਵਾਬ ਸਰਕਾਰਾਂ ਨੇ ਦੇਣਾ ਹੁੰਦਾ, ਜਿਹੜੀਆਂ ਕਿ ਦੇ ਨਹੀਂ ਰਹੀ। ਜੀ ਜੀ, ਜਾਂ ਤਾਂ ਵੈਕਸੀਨ ਹੈ ਨਹੀਂ ਜਾਂ ਫਿਰ ਪਾਣੀ ਵਾਲਾ, ਇੱਦਾਂ ਹੀ ਆ ਕੁਛ। ਅੱਗੇ ਨੰਦੇੜ ਦੇ ਵਿੱਚ ਗੱਲ ਕੀਤੀ ਸੀਗੀ ਪੁਲਿਸ ਦੀ ਤਾਂ ਸੰਗਤ ਦੀ, ਉੱਥੇ ਹਿੰਸਾ ਦੇ ਵਿੱਚ 400 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ, ਕੁਝ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਬਿਲਕੁਲ ਜੀ, ਕੱਲ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਉੱਥੇ ਹੋਇਆ ਕੀ ਆ। ਐਕਚੁਅਲੀ ਕੀ ਸੀਗਾ, ਜਿਹੜਾ ਪ੍ਰਸ਼ਾਸਨ ਸੀਗਾ ਉਹਨੇ ਇਹ ਗੱਲ ਲਿਖਤ ਰੂਪ ਦੇ ਵਿੱਚ ਲਈ ਸੀਗੀ ਕਮੇਟੀ ਤੋਂ ਕਿ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਚੱਲ ਰਹੀਆਂ ਨੇ ਪਾਬੰਦੀਆਂ ਕਰੋਨਾ ਦੀ ਵਜ੍ਹਾ ਕਰਕੇ, ਉੱਥੇ ਕਿਉਂਕਿ ਨੰਦੇੜ ਦੇ ਵਿੱਚ ਵੀ ਬਹੁਤ ਕੇਸ ਨੇ, ਉਹਦੇ ਕਰਕੇ ਇਹ ਆਖਿਆ ਗਿਆ ਸੀਗਾ ਕਿ ਗੁਰਦੁਆਰੇ ਦੀ ਹਦੂਦ ਦੇ ਅੰਦਰ ਹੋਲਾ ਮਹੱਲਾ ਜਿਹੜਾ ਉਹ ਮਨਾਇਆ ਜਾਵੇ। ਉਂਝ ਵੈਸੇ ਇਹ ਜਿਹੜਾ ਮਹੱਲਾ ਆ ਉਹ ਬਾਹਰ ਸੜਕਾਂ ਦੇ ਉੱਤੇ ਹਰ ਵਾਰੇ ਨਿਕਲਦਾ, ਤੋਂ ਜਦੋਂ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੇ ਆ ਕੇ ਰੋਕਾਂ ਤੋੜ ਦਿੱਤੀਆਂ। ਸਾਰੀਆਂ ਰੋਕਾਂ ਹੀ ਨਹੀਂ ਤੋੜੀਆਂ, ਬਲਕਿ ਜਿਹੜੇ ਬਾਹਰ ਪੁਲਿਸ ਵਾਲੇ ਖੜੇ ਸੀ ਉਹਨਾਂ ਦੇ ਉੱਤੇ ਵੀ ਹਮਲਾ ਜਿਹੜਾ ਉਹ ਕਰ ਦਿੱਤਾ। ਜੇ ਤੁਸੀਂ ਵੀਡੀਓ ਦੇਖੋ ਤਾਂ ਉਹਦੇ ਵਿੱਚ ਕਿਰਪਾਨਾਂ ਤੇ ਡਾਂਗਾ ਜਿਹੜੀਆਂ ਨੇ ਉਹ ਲੈ ਕੇ ਇੱਕ ਜਿਹੜੀ ਭੀੜ ਆ ਵੱਡੀ ਗਿਣਤੀ ਦੇ ਵਿੱਚ ਉਹ ਬਾਹਰ ਆਉਂਦੀ ਆ, ਬੈਰੀਕੇਡ ਪੁੱਟਦੀ ਆ, ਬਾਹਰ ਖੜੇ ਪੁਲਿਸ ਵਾਲਿਆਂ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੰਦੀ ਆ। 8 ਕਾਂਸਟੇਬਲ ਜਿਹੜੇ ਆ ਇਹਦੇ ਵਿੱਚ ਜ਼ਖਮੀ ਹੋਏ ਆ, 4 ਦੀ ਹਾਲਤ ਜਿਹੜੀ ਆ ਉਹ ਗੰਭੀਰ ਆ, ਉਹਨਾਂ ਨੂੰ ਗੰਭੀਰ ਸੱਟਾਂ ਜਿਹੜੀਆਂ ਉਹ ਵੱਜੀਆਂ ਨੇ, ਜਿਹਨੂੰ ਲੈ ਕੇ ਨੰਦੇੜ ਜ਼ਿਲ੍ਹੇ ਦੀ ਵਜ਼ੀਰਾਬਾਦ ਪੁਲਿਸ ਨੇ ਜਿਹੜਾ 500 ਤੋਂ ਵੱਧ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ। 74 ਜਣਿਆਂ ਦੇ ਖਿਲਾਫ ਵੱਖ-ਵੱਖ FIRs ਦਰਜ ਕੀਤੀਆਂ ਗਈਆਂ ਨੇ। 22 ਜਾਣੇ ਜਿਹੜੇ ਆ ਉਹ ਹੁਣ ਤੱਕ ਅਰੈਸਟ ਕੀਤੇ ਗਏ ਆ। ਇਹਨਾਂ ਦੇ ਵਿੱਚ ਧਾਰਾ 307 ਲਾਈ ਗਈ ਹੈ, 307 ਇਰਾਦਾ ਕਤਲ ਦੀ ਜਿਹੜੀ ਧਾਰਾ ਹੈ ਉਹ ਲਾਈ ਗਈ ਹੈ। ਪੁਲਿਸ ਅਧਿਕਾਰੀ ਇਹ ਕਹਿੰਦੇ ਆ ਕਿ ਨਗਰ ਕੀਰਤਨ ਦੀ ਇਜਾਜ਼ਤ ਜਿਹੜੀ ਉਹ ਨਹੀਂ ਸੀ ਦਿੱਤੀ ਗਈ। ਗੁਰਦੁਆਰਾ ਕਮੇਟੀ ਨੇ ਕਿਹਾ ਸੀਗਾ ਕਿ ਜੋ ਪ੍ਰਸ਼ਾਸਨ ਕਹੂਗਾ ਅਸੀਂ ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ, ਜਿਹਦੇ ਕਰਕੇ ਜਿਹੜੇ ਮਾਮਲੇ ਦਰਜ ਕੀਤੇ ਗਏ ਆ ਇਹਦੇ ਵਿੱਚ ਕਮੇਟੀ ਦੇ ਮੈਂਬਰ ਵੀ ਕੁਝ ਸ਼ਾਮਲ ਨੇ। ਇਸ ਕਰਕੇ ਕਿਉਂਕਿ ਉਹਨਾਂ ਨੇ ਇਹਨਾਂ ਹਦਾਇਤਾਂ ਦੇ ਸੰਬੰਧੀ ਪ੍ਰਚਾਰ ਜਿਹੜਾ ਉਹ ਨਹੀਂ ਕੀਤਾ, ਇਸ ਕਰਕੇ ਉਹਨਾਂ ਦਾ ਨਾਮ ਵੀ ਜਿਹੜਾ ਇਹਦੇ ਵਿੱਚ ਸ਼ਾਮਲ ਕੀਤਾ ਗਿਆ। 22 ਅਰੈਸਟ ਹੁਣ ਤੱਕ ਹੋ ਚੁੱਕੇ ਆ। ਹੋਰ ਕਿੰਨੇ ਅਰੈਸਟ ਹੁੰਦੇ ਆ ਕੁਝ ਨਹੀਂ ਜਿਹੜਾ ਜੀ ਉਹ ਪਤਾ।
ਇਹਨਾਂ ਜਿਹੜਾ ਦੀ ਉਹ ਜ਼ਰੂਰ ਹੈ ਕਿ ਜਿਹੜੀਆਂ ਪਾਬੰਦੀਆਂ ਨੇ, ਜੇ ਤਾਂ ਪਾਬੰਦੀਆਂ ਨੇ ਤਾਂ ਉਹ ਫਿਰ ਧਰਮ ਤੋਂ ਸਾਈਡ ਦੇ ਉੱਤੇ ਕਰਕੇ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ, ਕਿ ਸਾਰੀਆਂ ਚੀਜ਼ਾਂ ਦੇ ਉੱਤੇ ਪਾਬੰਦੀ ਹੈ। ਜੇ ਤੁਸੀਂ ਮਿੱਥ ਕੇ ਪਾਬੰਦੀ ਲਾਓਗੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਆ, ਇਹਨਾਂ ਚੀਜ਼ਾਂ ਨੂੰ ਇਹਦੇ ਵਿੱਚ ਜਿਹੜੀਆਂ ਦੀ ਉਹ ਛੋਟਾਂ ਦਿੱਤੀਆਂ ਗਈਆਂ ਨੇ। ਇੱਕ ਤਾਂ ਪੁਆਇੰਟ ਇਹਦੇ ਵਿੱਚ ਜਿਹੜਾ ਦੀ ਇਹ ਹੈ ਕਿ ਉਹ ਫਿਰ ਲੋਕ ਖਿਜਣਗੇ। ਦੂਜਾ ਜਿਹੜਾ ਜਿਸ ਤਰੀਕੇ ਦੇ ਨਾਲ ਦੁਬਾਰਾ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਹੋ ਰਿਹਾ ਹੈ ਕਿ ਲੋਕਡਾਊਨ ਜਿਹੜਾ ਉਹ ਲੱਗ ਸਕਦਾ, ਉਹ ਲੋਕਡਾਊਨ ਕਿਹੋ ਜਿਹਾ ਹੋਊਗਾ ਉਹਦਾ ਵੀ ਇੱਕ ਇਹ ਜਿਹੜੀ ਉਹ ਝਲਕ ਕਹੀ ਜਾ ਸਕਦੀ ਹੈ ਕਿ ਲੋਕ ਜਿਹੜੇ ਨੇ ਉਸ ਲੋਕਡਾਊਨ ਨੂੰ ਕਿੰਨਾ ਕੁ ਮੰਨਣਗੇ। ਇਹ ਜਿਹੜਾ ਵੱਡਾ ਸਵਾਲ ਜਿਹੜਾ ਉਹ ਰਹੂਗਾ। ਉਧਰ ਜਿਹੜੇ ਇਹ ਕਿਹਾ ਜਾ ਰਿਹਾ ਜਿਨ੍ਹਾਂ ਨੇ ਜਾਂਦੇ ਨੇ ਕੁੰਭ ਦੇ ਮੇਲੇ ਦੇ ਉੱਤੇ, ਉੱਥੇ ਜਾਣ ਦੇ ਵਾਸਤੇ ਜਿਹੜੀ ਉਹ ਖੁੱਲ੍ਹ ਹੈ, ਪਰ ਕੁਛ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਜਿਹੜੇ ਲਿਜਾਣੇ ਪੈਣੇ ਆ ਟੈਸਟ ਕਰਵਾ ਕੇ। ਜਿੱਥੋਂ ਟੈਸਟ ਕਰਵਾ ਕੇ ਲਿਜਾਣੇ ਪੈਣੇ ਆ ਮੱਧ ਪ੍ਰਦੇਸ਼, ਮਹਾਰਾਸ਼ਟਰ, ਕੇਰਲਾ, ਪੰਜਾਬ, ਕਰਨਾਟਕ, ਛੱਤੀਸਗੜ੍ਹ, ਤਾਮਿਲਨਾਡੂ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ, ਰਾਜਸਥਾਨ ਜਿਹੜੇ ਉਹ ਸ਼ਾਮਲ ਹੈ। ਇਹ ਮਹਾਕੁੰਭ ਜਿਹੜਾ ਉਹ 1 ਅਪ੍ਰੈਲ ਤੋਂ ਸ਼ੁਰੂ ਜਿਹੜਾ ਉਹ ਹੋਣਾ। ਸਵਾਲ ਇਹ ਸੀਗਾ ਕਿ ਜੇ ਰਿਸਟ੍ਰਿਕਸ਼ਨਸ ਇੱਥੇ ਨੇ ਤੇ ਰਿਸਟ੍ਰਿਕਸ਼ਨਸ ਉੱਥੇ ਵੀ ਜਿਹੜੀਆਂ ਉਹ ਲੱਗ ਜਾਣੀਆਂ ਚਾਹੀਦੀਆਂ ਸੀ, ਵੀ ਇਹ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਰਿਸਟ੍ਰਿਕਸ਼ਨਸ। ਤੁਸੀਂ ਇਹ ਤਾਂ ਨਹੀਂ ਨਾ ਮਿੱਥ ਕੇ ਨਹੀਂ ਕਰ ਸਕਦੇ, ਇਹਦੇ ਉੱਤੇ ਰਿਸਟ੍ਰਿਕਸ਼ਨਸ ਨੇ, ਇਹਨਾਂ ਨੂੰ ਖੁੱਲ੍ਹ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਸਰਕਾਰ ਗਊਸ਼ਾਲਾ ਨੂੰ ਵੀ ਪ੍ਰਾਈਵੇਟ ਹੱਥਾਂ 'ਚ ਦੇਵੇਗੀ। ਹੋ ਸਕਦਾ ਬਹੁਤਿਆਂ ਦੇ ਵਾਸਤੇ ਇਹ ਸਵਾਲ ਹੋਵੇ ਕਿ ਗਊਸ਼ਾਲਾਵਾਂ ਜਿਹੜੀਆਂ ਨੇ ਉਹ ਸਰਕਾਰੀ ਨੇ, ਜਿਹੜੀਆਂ ਲਾਵਾਰਿਸ ਗਾਵਾਂ ਦੀ ਸਾਂਭ ਸੰਭਾਲ ਦੇ ਵਾਸਤੇ ਹੁਣ ਡਿਸਟ੍ਰਿਕਟ ਗਊਸ਼ਾਲਾ ਜਿਹੜੀਆਂ ਨੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਪੰਜਾਬ ਸਰਕਾਰ ਦੇ ਵੱਲੋਂ ਫੁੱਲ ਤਿਆਰੀ ਹੈ। ਪੰਜਾਬ ਮੰਤਰੀ ਮੰਡਲ ਦੀ ਹੋਣ ਵਾਲੀ ਮੀਟਿੰਗ ਦੇ ਵਿੱਚ ਇਹਦੇ ਵਿੱਚ ਹਰੀ ਝੰਡੀ ਇਹਨੂੰ ਮਿਲਣ ਦੀ ਸੰਭਾਵਨਾ ਹੈ। ਪੰਜਾਬ ਦੇ 20 ਜ਼ਿਲ੍ਹਿਆਂ ਦੇ ਵਿੱਚ ਗਊਸ਼ਾਲਾਵਾਂ ਬਣੀਆਂ ਹੋਈਆਂ ਨੇ, ਜਿਨ੍ਹਾਂ ਦੇ ਵਾਸਤੇ ਜ਼ਮੀਨ ਪੰਚਾਇਤਾਂ ਦੇ ਵੱਲੋਂ ਦਿੱਤੀ ਗਈ ਸੀ ਤੇ ਫੰਡ ਸਰਕਾਰ ਦੇ ਵੱਲੋਂ ਦਿੱਤੇ ਜਾਂਦੇ ਨੇ। ਪੰਜਾਬ ਸਰਕਾਰ ਦੇ ਵੱਲੋਂ ਸਾਲ 14 ਤੋਂ ਹੁਣ ਤੱਕ ਇਹਨਾਂ ਗਊਸ਼ਾਲਾਵਾਂ ਦੇ ਵਿੱਚ ਗਾਵਾਂ ਦੀ ਸਾਂਭ ਸੰਭਾਲ ਦੇ ਉੱਤੇ 43 ਕਰੋੜ 85 ਲੱਖ ਰੁਪਈਆ ਖਰਚਿਆ ਜਾ ਚੁੱਕਿਆ। ਪਸ਼ੂ ਪਾਲਣ ਮਹਿਕਮੇ ਦੇ ਵੱਲੋਂ ਕੈਬਨਿਟ ਮੀਟਿੰਗ ਦੇ ਵਿੱਚ ਭੇਜੇ ਗਏ ਏਜੰਡੇ ਦੇ ਅਨੁਸਾਰ ਪੰਜਾਬ ਸਰਕਾਰ ਦੇ ਵੱਲੋਂ ਡਿਸਟ੍ਰਿਕਟ ਦੇ ਵਿੱਚ ਚੱਲਦੀਆਂ ਇਹ ਗਊਸ਼ਾਲਾਵਾਂ ਨੂੰ ਚਲਾਉਣ ਦਾ ਕੰਮ ਪਬਲਿਕ ਪ੍ਰਾਈਵੇਟ ਭਾਈਵਾਲੀ ਦੇ ਤਹਿਤ ਜਿਹੜਾ ਉਹ ਦਿੱਤਾ ਜਾਣਾ। ਇਹਨਾਂ ਗਊਸ਼ਾਲਾਵਾਂ ਦੇ ਵਿੱਚ 132 ਸ਼ੈੱਡ ਬਣਨੇ ਆ, ਜਿਹਦੇ ਵਿੱਚੋਂ 76 ਸ਼ੈੱਡ ਬਣ ਚੁੱਕੇ ਆ। ਲਾਵਾਰਸ ਪਸ਼ੂਆਂ ਦੀ ਸੰਭਾਲ ਲਈ ਸਰਕਾਰ ਵੱਲੋਂ ਪਹਿਲਾਂ ਗਊ ਸੈਸ ਲਾਇਆ ਹੋਇਆ ਔਰ ਕੈਬਨਿਟ ਮੀਟਿੰਗ ਦੇ ਵਿੱਚ ਹਾਊਸਿੰਗ ਵਿਭਾਗ ਦੀ ਐਮਨੈਸਟੀ ਸਕੀਮ ਨੂੰ ਵੀ ਪ੍ਰਵਾਨਗੀ ਮਿਲਣ ਦੀ ਉਮੀਦ ਹੈ। ਪੰਜਾਬ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਪੁੱਡਾ ਸਕੀਮ ਦੇ ਤਹਿਤ ਹਜ਼ਾਰਾਂ ਪਲਾਟ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਮਾਲਕਾਂ ਦੇ ਵੱਲੋਂ ਪਲਾਟਾਂ ਦੀਆਂ ਪੂਰੀਆਂ ਕਿਸ਼ਤਾਂ ਨਹੀਂ ਤਾਰੀਆਂ ਗਈਆਂ। ਇਹ 13 ਸਾਲ ਪੁਰਾਣੇ ਨੇ ਔਰ 700 ਕਰੋੜ ਰੁਪਏ ਦਾ ਬਕਾਇਆ ਜਿਹੜਾ ਉਹ ਖੜਾ। ਇਹਨਾਂ ਤੋਂ ਪੈਸੇ ਵੀ ਜਿਹੜੇ ਦੀ ਉਹ ਉਗਰਾਹੇ ਜਾਣਗੇ। ਇਹਦੇ ਚ ਜਿਹੜੀ ਗਊਸ਼ਾਲਾ ਵਾਲਾ ਮਾਮਲਾ ਹੈ ਉਹਦੇ ਚ ਜਿਹੜਾ ਮੇਨ ਧਿਆਨ ਦੇਣ ਦੀ ਜਿਹੜੀ ਉਹ ਲੋੜ ਇਹ ਆ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਇਹ ਜਿਨ੍ਹਾਂ ਦੇ ਉੱਤੇ ਬਣਾਈਆਂ ਨੇ, ਸਰਕਾਰ ਨੇ ਹੁਣ ਤੱਕ 43 ਕਰੋੜ 85 ਲੱਖ ਰੁਪਈਆ ਜਿਹੜਾ ਜੀ ਉਹ ਖਰਚਿਆ। ਇਹਦੇ ਚ ਕੁਝ ਫੰਡਿੰਗ ਰਹੂਗੀ ਕਿਉਂਕਿ ਪਬਲਿਕ ਪ੍ਰਾਈਵੇਟ ਭਾਈਵਾਲੀ ਹੈ। ਜਿਹੜੇ ਗਊਸ਼ਾਲਾਵਾਂ ਇਹ ਲੈਣਗੇ ਪ੍ਰਾਈਵੇਟ ਤੌਰ ਦੇ ਉੱਤੇ, ਉਹਨਾਂ ਨੂੰ ਇਹ ਜ਼ਮੀਨਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ, ਲੀਜ਼ ਤੇ ਦਿੱਤੀਆਂ ਜਾਣਗੀਆਂ ਬਿਨਾਂ ਕਿਸੇ ਸ਼ੱਕ ਦੇ। ਇਹ ਲੀਜ਼ ਕਿੰਨੀ ਹੋਊਗੀ ਸਭ ਨੂੰ ਪਤਾ, 99 ਸਾਲ ਦੀ ਜਿਹੜੀ ਉਹ ਹੁੰਦੀ ਆ। ਇਹ ਕਿੰਨਾਂ ਨੂੰ ਮਿਲਣਗੀਆਂ ਇਹ ਵੀ ਵੱਡਾ ਜਿਹੜਾ ਦੀ ਉਹ ਸਵਾਲ ਹੈ। ਇਹ ਬਹੁਤੀਆਂ ਜਿਹੜੀਆਂ ਰਾਜਨੀਤਿਕ ਲੋਕਾਂ ਨੇ ਲੈ ਜਾਣੀਆਂ ਨੇ ਜ਼ਮੀਨਾਂ ਦੇ ਰੂਪ ਦੇ ਵਿੱਚ। ਚਾਹੀਦਾ ਤਾਂ ਇਹ ਆ ਜਿਹੜੇ ਲੋਕ ਇੱਥੇ ਕੁੱਟਮਾਰ ਕਰਦੇ ਦੇਖੇ ਨੇ, ਗਰੀਬ ਡਰਾਈਵਰਾਂ ਨੂੰ ਢਾ ਲੈਂਦੇ ਆ, ਉਹਨਾਂ ਨੂੰ ਮਾਰ ਕੇ ਬੁਰੇ ਹਾਲ ਕਰ ਦਿੰਦੇ ਆ, ਜਿਹੜੇ ਟਰੱਕਾਂ ਦੇ ਵਿੱਚ ਢੋਂਦੇ ਆ ਉਹਨਾਂ ਨੂੰ, ਉਹਨਾਂ ਦੇ ਉੱਤੇ ਹਮਲੇ ਕਰਨ ਵਾਲੇ, ਉਹਨਾਂ ਨੂੰ ਮੂਹਰੇ ਲਿਆਉਣਾ ਚਾਹੀਦਾ ਕਿ ਸਰਕਾਰ ਨਹੀਂ ਸੰਭਾਲਦੀ, ਹੁਣ ਤੁਸੀਂ ਜਿਹੜਾ ਜੀ ਮੂਹਰੇ ਆ ਕੇ ਸੰਭਾਲੋ, ਸਰਕਾਰ ਦੇ ਕੋਲੇ ਪੈਸੇ ਨਹੀਂ ਹੈਗੇ। ਨਾਲੇ ਇਹ ਪਤਾ ਲੱਗ ਜਾਏ ਕਿ ਕਿੰਨਾ ਕੁ ਉਹ ਪਿਆਰ ਜਿਹੜਾ ਜੀ ਉਹ ਇਹਨਾਂ ਜਾਨਵਰਾਂ ਨੂੰ ਕਰਦੇ ਆ ਜਾਂ ਉਹ ਗਰੀਬ ਡਰਾਈਵਰਾਂ ਦੀ ਕੁੱਟਮਾਰੀ ਕਰਨ ਜੋਗੇ ਆ। ਸਰਕਾਰ ਦੇ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੀ ਆ ਤੇ ਇੱਥੇ ਗਊ ਰੱਖਿਆ ਵਾਲੇ ਜਿਹੜੇ ਉਹ ਬੜੇ ਹੋਏ ਆ, ਇਹ ਉਹਨਾਂ ਨੂੰ ਸੌਂਪ ਦੇਣੀਆਂ ਚਾਹੀਦੀਆਂ ਨੇ ਵੀ ਚਲਾਓ ਆਪੇ, ਨਾਲੇ ਪੈਸੇ ਇਕੱਠੇ ਜਿਹੜਾ ਜੀ ਉਹ ਤੁਸੀਂ ਕਰੋ। ਇਹਦੇ ਵਿੱਚ ਪਬਲਿਕ ਪ੍ਰਾਈਵੇਟ ਭਾਈਵਾਲੀ ਜਿਹੜੀ ਦੀ ਉਹ ਕਿਉਂ ਹੋਵੇ? ਜ਼ਮੀਨਾਂ ਸਰਕਾਰ ਜਿਹੜੀ ਜੋ ਵਾਪਸ ਲਵੇ। ਇਹ ਜ਼ਮੀਨਾਂ ਅਸਲ ਦੇ ਵਿੱਚ ਕਿਸੇ ਹੋਰ ਤਰੀਕੇ ਦੇ ਨਾਲ ਰਾਜਨੀਤਿਕ ਲੋਕਾਂ ਨੇ ਹੜੱਪ ਲੈਣੀਆਂ ਨੇ, ਤੁਸੀਂ ਇਹ ਦੇਖ ਲੈਣਾ। ਬਿਲਕੁਲ, ਉਹਨਾਂ ਨੇ ਚੰਗਾ ਮੌਕਾ ਦੇਖਿਆ ਕਿ ਕਿਸਾਨ ਉੱਧਰ ਫਸੇ ਹੋਏ ਤਾਂ ਇੱਧਰ ਹੜੱਪ ਜਾਓ ਸਾਰਾ ਕੁਝ। ਤੇ ਅੱਗੇ ਗੱਲ ਕਰਦੇ ਹੈਗੇ ਆ
ਅਕਾਲ ਤਖ਼ਤ ਦੇ ਜਥੇਦਾਰ ਨੂੰ ਭਾਜਪਾ ਦੀਆਂ ਵਧੀਕੀਆਂ ਯਾਦ ਆ ਰਹੀਆਂ। 1984 ਤੋਂ ਇੰਨਾ ਕੁਝ ਹੋਇਆ, ਕੋਈ ਨਹੀਂ ਕਦੀ ਵੀ ਬੋਲਦਾ। ਬਿਲਕੁਲ ਜੀ, ਈਵਨ ਰਾਹ ਜਿਹੜੇ ਉਹ ਖੋਲੇ ਹੋਏ ਆ ਪਿਛਲੇ ਦਿਨਾਂ ਦੇ ਵਿੱਚ, ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਆਰਐਸਐਸ ਨੇ 47 ਕਰੋੜ ਰੁਪਈਆ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਇਕੱਠਾ ਕੀਤਾ ਮੰਦਿਰ ਦੇ ਵਾਸਤੇ। ਇਕੱਠਾ ਕਰਨਾ ਕੋਈ ਗੁਨਾਹ ਨਹੀਂ, ਬਹੁਤ ਸਾਰੇ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠਾ ਕਰਦੀਆਂ ਨੇ, ਪਰ ਸਵਾਲ ਜਿਹੜਾ ਇਹ ਆ ਕਿ ਪੰਜਾਬ ਦੇ ਵਿੱਚ ਕਿੰਨੇ ਉਹਨੇ ਪੈਰ ਜਿਹੜੇ ਉਹ ਪਸਾਰੇ ਹੋਏ, ਕਿਹਦੀ ਵਜ੍ਹਾ ਕਰਕੇ ਪੈਰ ਪਸਾਰੇ ਆ, ਉਹ ਸਾਰੇ ਲੋਕਾਂ ਨੂੰ ਪਤਾ। ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਕਾਰਜਕਾਰੀ ਜਥੇਦਾਰ ਨੇ ਅਕਾਲ ਤਖਤ ਦੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਰਤੀ ਜਨਤਾ ਪਾਰਟੀ ਦਾ ਮੁੱਖ ਧਰਮ ਹੀ ਪੋਲਰਾਈਜ਼ ਕਰਨਾ, ਔਰ ਇਹ ਕਿਹਾ ਕਿ ਉਹ ਆਪਣਾ ਧਰਮ ਪੱਛਮੀ ਬੰਗਾਲ ਦੇ ਵਿੱਚ ਵੀ ਨਿਭਾ ਰਹੀ ਹੈ, ਵੋਟ ਪੋਲਰਾਈਜ਼ ਜਿਹੜੀ ਕਰ ਰਹੀ ਹੈ, ਧਰੁਵੀਕਰਨ ਜਿਹੜਾ ਉਹ ਕਰ ਰਹੀ ਹੈ। ਇਹ ਵੀ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਇਹ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਉਹ ਕਹਿ ਰਹੇ ਆ, ਔਰ ਉਹਨਾਂ ਨੇ ਪੰਜਾਬ ਦੇ ਸਮੂਹ ਸਿੱਖਾਂ ਨੂੰ ਇਹਨੂੰ ਸੰਜੀਦਗੀ ਦੇ ਨਾਲ ਲੈਣ ਤੇ ਸੁਚੇਤ ਹੋ ਕੇ ਵਿਚਾਰ ਕਰਦੇ ਰਹਿਣ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ। ਇਹ ਕਿਹਾ ਕਿ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਦੇ ਪੋਲਰਾਈਜ਼ ਬਾਰੇ ਉਹਨਾਂ ਨੇ ਇਹ ਗੱਲ ਕਹੀ ਕਿ ਭਾਜਪਾ ਦਾ ਇਹ ਧਰਮ ਹੈ, ਭਾਜਪਾ ਦੇਸ਼ ਭਰ ਦੇ ਵਿੱਚ ਇਹੀ ਕਰ ਰਹੀ ਹੈ। ਪੰਜਾਬ ਤੇ ਕੇਂਦਰ ਦੇ ਦਰਮਿਆਨ ਬਣੀ ਟਕਰਾਅ ਵਾਲੀ ਸਥਿਤੀ ਦੇ ਉੱਤੇ ਜਥੇਦਾਰ ਹੋਰਾਂ ਨੇ ਇਹ ਕਿਹਾ ਕਿ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਆਰਥਿਕ ਤੇ ਸਮਾਜਿਕ ਤੌਰ ਤੇ ਹੋ ਚੁੱਕਾ ਤੇ ਹੋਰ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਹਦੇ ਲਈ ਕਿਸਾਨ ਅੰਦੋਲਨ ਨੂੰ ਬਹੁਤ ਸਮਝਦਾਰੀ ਦੇ ਨਾਲ ਚਲਾਉਣ ਦੀ ਲੋੜ ਹੈ ਤਾਂ ਕਿ ਭਾਈਚਾਰਕ ਸਾਂਝ ਜਿਹੜੀ ਉਹ ਬਰਕਰਾਰ ਰਹੇ। ਜਥੇਦਾਰ ਹੋਰਾਂ ਨੇ ਵੀ ਕਿਹਾ ਕਿ ਮੋਦੀ ਸਰਕਾਰ ਘੱਟ ਗਿਣਤੀਆਂ ਦੇ ਨਾਲ ਵਧੀਕੀਆਂ ਕਰ ਰਹੀ ਹੈ, ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਤੇ ਰਾਜਨੀਤੀ ਭਾਰੂ ਹੋ ਚੁੱਕੀ ਹੈ, ਭਾਵੇਂ ਉਹ ਨਿਆਂਪਾਲਿਕਾ, ਕਾਰਜਪਾਲਿਕਾ, ਚੋਣ ਕਮਿਸ਼ਨ, ਮੀਡੀਆ ਕਿਉਂ ਨਾ ਹੋਵੇ। ਉਹਨਾਂ ਨੇ ਵੀ ਕਿਹਾ ਕਿ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਔਰ ਉਹਨਾਂ ਇਹ ਕਿਹਾ ਕਿ ਜਦੋਂ ਹਕੂਮਤ ਜ਼ਾਲਮ ਬਣ ਜਾਵੇ ਤਾਂ ਧਰਮ ਦਾ ਪੱਲਾ ਫੜਨ ਦੀ ਲੋੜ ਜਿਹੜੀ ਉਹ ਪੈਂਦੀ ਹੈ। ਜਿਹੜੀ ਜਿੱਥੋਂ ਗੱਲ ਜਥੇਦਾਰ ਸਾਹਿਬ ਸ਼ੁਰੂ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਧਰੁਵੀਕਰਨ ਦੀ ਜਿਹੜਾ ਪੋਲਰਾਈਜ਼ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਜਥੇਦਾਰ ਸਾਹਿਬ ਇੱਥੇ ਜਾਂ ਤਾਂ ਅਣਜਾਣ ਨੇ ਜਾਂ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਪੰਜਾਬ ਦੇ ਵਿੱਚ 80ਵਿਆਂ ਦੇ ਵਿੱਚ ਜੋ ਸਟਾਰਟ ਹੋਇਆ ਸੀਗਾ, ਜਦੋਂ ਇਹ 92 ਦੇ ਵਿੱਚ ਜਾਂ 93 ਦੇ ਵਿੱਚ ਇੱਕ ਵਾਈਟ ਪੇਪਰ ਜਾਰੀ ਕੀਤਾ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ। ਉਹਦੀ ਉਂਝ ਤਾਂ ਵੈਸੇ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਗਾ, ਮੇਰੇ ਕੋਲ ਉਹਦੀ ਕਾਪੀ ਜਿਹੜੀ ਉਹ ਹੈਗੀ ਆ। ਐਸਜੀਪੀਸੀ ਨੇ ਇਹ ਗੁਰਚਰਨ ਸਿੰਘ ਟੌੜਾ ਹੋਰੀ ਉਦੋਂ ਹੁੰਦੇ ਸਨ ਪ੍ਰਧਾਨ, ਉਹਨਾਂ ਦੀ ਪ੍ਰਧਾਨਗੀ ਦੇ ਹੇਠ ਜਾਰੀ ਕੀਤਾ ਸੀ। ਉਹਦੇ ਵਿੱਚ ਸਾਰੀ ਜਾਣਕਾਰੀ ਸੀ ਕਿ ਪੰਜਾਬ ਦੇ ਵਿੱਚ ਮਾੜੇ ਦਿਨਾਂ ਦੇ ਵਾਸਤੇ ਕਸੂਰਵਾਰ ਕੌਣ ਸੀ। ਉਹਦੇ ਵਿੱਚ ਜਿਹੜਾ ਜ਼ਿਕਰ ਹੈ ਉਹ ਬੜਾ ਕਲੀਅਰ ਹੈ ਕਿ ਨਾਅਰੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਦਿੱਤੇ ਗਏ ਸੀ, ਜਿੱਥੇ ਰੇਲਵੇ ਸਟੇਸ਼ਨ ਦੇ ਉੱਤੇ ਲੱਗੀ ਦਰਬਾਰ ਸਾਹਿਬ ਮਾਡਲ ਦੀ ਜਿਹੜੀ ਤਸਵੀਰ ਸੀ ਉਹ ਤੋੜ ਦਿੱਤੀ ਗਈ ਸੀ। ਕੱਛ ਕੜਾ ਕੰਘਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ, ਇਦਾਂ ਦੇ ਨਾਅਰੇ ਜਿਹੜੇ ਲਾਉਣ ਵਾਲੇ ਉਹਨਾਂ ਦੇ ਨਾਮ ਤੱਕ ਉਸ ਵਾਈਟ ਪੇਪਰ ਦੇ ਵਿੱਚ ਸ਼ਾਮਲ ਨੇ। ਜੇ ਕੋਈ ਜਥੇਦਾਰ ਸਾਹਿਬ ਤੱਕ ਇਹ ਗੱਲ ਪਹੁੰਚਾ ਸਕੇ, ਉਹ ਕੌਣ ਸਨ? ਉਹ ਸਨ ਜਿਹੜੀ ਬਾਅਦ ਦੇ ਵਿੱਚ ਜਨਸੰਘੀਏ ਸੀਗੇ, ਜਿਹੜੀ ਬਾਅਦ ਚ ਭਾਰਤੀ ਜਨਤਾ ਪਾਰਟੀ ਬਣੀ, ਜਿਹਦੇ ਨਾਲ ਸਾਂਝ ਭਿਆੜੀ ਕੀਤੀ ਬਾਦਲਾਂ ਨੇ, ਔਰ ਪੰਜਾਬ ਦੇ ਵਿੱਚ ਉਹਨਾਂ ਨੂੰ ਮੌਕਾ ਜਿਹੜਾ ਸੀਗਾ ਜੀ ਉਹ ਆਉਣ ਦਾ ਦਿੱਤਾ। ਇੰਨੀ ਵਾਰੇ ਤੁਸੀਂ ਰਾਜ ਕਰਦੇ ਰਹੇ, ਅੱਜ ਤੁਸੀਂ ਇਹ ਕਹਿ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮੁੱਖ ਧਰਮ ਪੋਲਰਾਈਜ਼ ਕਰਨਾ, ਤੁਹਾਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਇੰਨੇ ਸਾਲ ਉਹਨਾਂ ਦੇ ਨਾਲ ਤੁਹਾਡਾ ਗੱਠਜੋੜ ਜਿਹੜਾ ਜੀ ਉਹ ਰਿਹਾ। ਮੈਂ ਕਿਹਾ ਜਿਵੇਂ ਜਾਂ ਤਾਂ ਅਣਜਾਣ ਨੇ ਜਾਂ ਅਣਜਾਣ ਬਣਨ ਦੀ ਕੋਸ਼ਿਸ਼ ਕਰ ਰਹੇ। ਅਣਜਾਣ ਤੇ ਨਹੀਂ, ਬਸ ਉਹਨਾਂ ਨੂੰ ਹੁਕਮ ਜੋ ਹੁੰਦੇ ਉਹ ਕਰਦੇ ਆ। ਅੱਗੇ ਮਲੋਟ ਮਾਮਲੇ ਦੇ ਵਿੱਚ FIR ਕਿਸਾਨਾਂ ਤੇ ਕੀਤੀ ਗਈ ਆ ਤੇ ਭਾਰਤੀ ਜਨਤਾ ਪਾਰਟੀ ਨਿਸ਼ਾਨਾ ਲਾ ਰਹੀ ਕਾਂਗਰਸ ਤੇ। ਦੇਖੋ ਕੱਲ ਜਿਹੜਾ ਸੀਗਾ ਅਬੋਹਰ ਬੰਦ ਰੱਖਣ ਦੀ ਕੋਸ਼ਿਸ਼ ਕੀਤੀ ਗਈ, ਕੁਝ ਘੰਟਿਆਂ ਦੇ ਵਾਸਤੇ ਇਹ ਅਬੋਹਰ ਬੰਦ ਦੀ ਕਾਲ ਦਿੱਤੀ ਗਈ। ਘੰਟਿਆਂ ਦੇ ਵਾਸਤੇ ਤਾਂ ਕਰਕੇ ਅਬੋਹਰ ਬੰਦ ਦੀ ਕਾਲ ਦਿੱਤੀ ਗਈ ਕਿ ਮਲੋਟ ਦੇ ਵਿੱਚ ਇਹ ਫੇਲ ਹੋ ਗਿਆ ਸੀ ਇਹਨਾਂ ਦਾ ਜਿਹੜਾ ਦੀ ਬੰਦ, ਲੋਕਾਂ ਨੇ ਬੰਦ ਨਹੀਂ ਕੀਤਾ। ਕਿਸਾਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਉੱਥੇ ਮਲੋਟ ਦੇ ਵਿੱਚ ਆ ਕੇ ਚੌਂਕ ਦੇ ਵਿੱਚ ਬਹਿ ਗਏ ਸੀਗੇ। ਇਹ ਕਿਹਾ ਸੀਗਾ ਕਿ ਜੇ ਕੋਈ ਜਬਰੀ ਬੰਦ ਕਰਾਉਂਦਾ ਤੇ ਸਾਨੂੰ ਦੱਸੋ, ਅਸੀਂ ਉੱਥੇ ਆਵਾਂਗੇ। ਅਬੋਹਰ ਦੇ ਵਿੱਚ ਕੁਝ ਘੰਟਿਆਂ ਦੀ ਕਾਲ ਜਿਹੜੀ ਦੀ ਉਹ ਦਿੱਤੀ ਗਈ। ਕਿਸਾਨ ਜਥੇਬੰਦੀਆਂ ਨੇ ਇਹ ਸੁਨੇਹਾ ਦਿੱਤਾ ਸੀ ਕਿਸਾਨਾਂ ਨੂੰ ਵੀ ਕਿਸੇ ਦੇ ਨਾਲ ਲੜਨਾ ਨਹੀਂ, ਕਿਸੇ ਦੇ ਨਾਲ ਖੇਬੜਨਾ ਨਹੀਂ। ਜੇ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਉਹ ਰੋਸ ਪ੍ਰਗਟ ਕਰਦੇ ਆ, ਤੁਸੀਂ ਉਹਨਾਂ ਦੇ ਖਿਲਾਫ ਵੀ ਰੋਸ ਪ੍ਰਗਟ ਕਰਨਾ ਤੁਸੀਂ ਕਰ ਸਕਦੇ ਹੋ, ਪਰ ਹਿੰਸਾ ਤੋਂ ਬਚਾਓ ਜਿਹੜਾ ਉਹ ਕੀਤਾ ਜਾਵੇ। ਸਿਰਸਾ ਦੇ ਵਿੱਚ ਜਿਹੜਾ ਅਰੁਣ ਨਾਰੰਗ ਦੇ ਨਾਲ ਕੀਤੇ ਗਏ ਜਿਹੜਾ ਦੁਰਵਿਹਾਰ ਸੀ, ਉਸ ਮਾਮਲੇ ਦੇ ਵਿੱਚ ਭਾਜਪਾ ਆਗੂ ਤੇ ਕਿਸਾਨ ਆਮੋ ਸਾਹਮਣੇ ਜਿਹੜਾ ਉਹ ਹੋ ਗਏ।
ਇੱਥੇ ਜਿਹੜਾ ਸੀਗਾ ਬਚਾਅ ਤਾਂ ਹੋ ਗਿਆ ਜੀ, ਵਿਚਾਲੇ ਪੁਲਿਸ ਜਿਹੜੀ ਆ ਗਈ। ਉੱਥੇ ਉਹਨਾਂ ਨੇ ਪੁਤਲਾ ਸਾੜਨ ਦਾ ਪ੍ਰੋਗਰਾਮ ਬਣਾਇਆ, ਜਿਹਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸੀ ਉਹ ਉੱਥੇ ਪਹੁੰਚ ਗਏ। ਇੱਕ ਪਾਸੇ ਤੋਂ ਜਿਹੜਾ ਕਿਸਾਨਾਂ ਨੇ ਇਹਨਾਂ ਦਾ ਰਾਹ ਰੋਕ ਲਿਆ, ਦੂਜੇ ਪਾਸੇ ਜਿਹੜੇ ਸਾਹਮਣੇ ਸੀਗੇ ਉਹ ਭਾਜਪਾਈ ਹੋ ਗਏ। ਔਰ ਭਾਜਪਾਈ ਜਿੱਥੇ ਜਿੱਥੇ ਇਹ ਰੋਸ ਪ੍ਰਦਰਸ਼ਨ ਕਰ ਰਹੇ ਸੀ, ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਉਹਨਾਂ ਦੇ ਆਲੇ ਦੁਆਲੇ ਲਾਈ ਹੋਈ ਸੀਗੀ। ਜਿਹੜੇ ਮਾਮਲੇ ਦਰਜ ਕੀਤੇ ਗਏ ਆ ਉਹ ਸਾਰੇ ਦੇ ਸਾਰੇ ਕਿਸਾਨਾਂ ਤੇ ਕੀਤੇ ਗਏ ਆ। ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ, ਉਹ ਕਿਸੇ ਜਗ੍ਹਾ ਦੇ ਉੱਤੇ ਕਿਸਾਨਾਂ ਦਾ ਨਾਮ ਨਹੀਂ ਲੈ ਰਹੇ ਕਿ ਕਿਸਾਨਾਂ ਨੇ ਉਹਨਾਂ ਦੇ ਵਿੱਚ ਰੋਸ ਹੈ ਉਹਦੇ ਕਰਕੇ ਕਰ ਰਹੇ ਹੋ। ਸਾਰੇ ਜਗ੍ਹਾ ਦੇ ਉੱਤੇ ਕਾਂਗਰਸ ਦੀ ਗੱਲ ਜਿਹੜੀ ਦੀ ਉਹ ਕਰ ਰਹੇ ਆ। ਭਾਜਪਾ ਆਗੂ ਕਹਿੰਦੇ ਕਿ ਵਿਧਾਇਕ ਅਰੁਣ ਨਾਰੰਗ ਜਿਹੜਾ ਸੀਗਾ ਉਹਨੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੂੰ ਹਰਾਇਆ ਸੀਗਾ ਤੇ ਕਾਂਗਰਸ ਤੋਂ ਇਹ ਹਾਰ ਬਰਦਾਸ਼ਤ ਨਹੀਂ ਹੋ ਰਹੀ। ਪੰਜਾਬ ਪੁਲਿਸ ਤਾਂ ਹਰ ਸਥਿਤੀ ਦੇ ਨਾਲ ਨਜਿੱਠਣ ਦੇ ਕਾਬਲ ਹੈ, ਪਰ ਉਹਨਾਂ ਦੇ ਹੱਥ ਬੰਨੇ ਹੋਏ ਨੇ ਤੇ ਉਹ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਜਿਹੜਾ ਉਹ ਕਰ ਰਹੀ ਸੀ। ਆਗੂ ਇਹ ਵੀ ਕਹਿੰਦੇ ਆ ਕਿ ਪੰਜਾਬ ਪੁਲਿਸ ਵਿਧਾਇਕ ਨੂੰ ਬਚਾਉਣ 'ਚ ਫੇਲ ਹੋਈ ਆ, ਜਿਹਦੇ ਹਮਲੇ ਦੇ ਵਾਸਤੇ ਸੂਬੇ ਦਾ ਡੀਜੀਪੀ ਵੀ ਜਿਹੜਾ ਉਹ ਜ਼ਿੰਮੇਵਾਰ ਹੈ। ਇਹ ਜਿਹੜੇ ਭਾਜਪਾ ਆਗੂ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਮਦਨ ਮੋਹਨ ਮਿੱਤਲ ਤੇ ਮਨੋਰੰਜਨ ਕਾਲੀਆ, ਜਿਹੜੇ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਉਹਦੇ ਬਾਹਰ ਏਡੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਜੀ ਉਹ ਤਾਇਨਾਤ ਸੀਗੀ ਕਿ ਜਿਹੜੇ ਚੌਂਕ ਇਹਨਾਂ ਹੋਟਲਾਂ ਵੱਲ ਆਉਂਦੇ ਆ ਉੱਥੇ ਮੁਕੰਮਲ ਆਵਾਜਾਈ ਰੋਕ ਦਿੱਤੀ ਗਈ। ਇਹਦੀ ਬੈਰੀਕੇਡਿੰਗ ਕਰ ਰਹੀ ਗਈ, ਕਿਸੇ ਨੂੰ ਪੈਦਲ ਵੀ ਉੱਥੇ ਜਿਹੜਾ ਜੀ ਉਹਨਾਂ ਉਸ ਪਾਸੇ ਵੱਲ ਨੂੰ ਨਹੀਂ ਜਾਣ ਦਿੱਤਾ ਗਿਆ ਜੀ। ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਜਿਹੜੇ ਸੀ ਉਹ ਬਿਨਾਂ ਆਈਡੀ ਤੋਂ ਅੰਦਰ ਕਿਸੇ ਨੂੰ ਨਹੀਂ ਜਾਣ ਦਿੱਤਾ ਗਿਆ। ਹੋਟਲ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਉਹ ਪੁਲਿਸ ਤਾਇਨਾਤ ਸੀ। ਜੇ ਇਹ ਭਾਜਪਾ ਆਗੂ ਅਜੇ ਵੀ ਜਿਹੜਾ ਜੀ ਇਹ ਨਹੀਂ ਸਮਝ ਰਹੇ ਕਿ ਕਿਹੋ ਜੀ ਸਥਿਤੀ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ, ਤੇ ਫਿਰ ਇਹ ਆ ਕਿ ਸ਼ਾਇਦ ਉਹਨਾਂ ਨੂੰ ਜਿਹੜਾ ਜੀ ਉਹ ਕੰਧ ਤੇ ਲਿਖਿਆ ਹੋਇਆ ਸਮਝ ਨਹੀਂ ਆ ਰਿਹਾ। ਜੀ ਜੀ ਬਿਲਕੁਲ। ਤਾਂ ਅੱਗੇ ਗੱਲ ਕਰਦੇ ਆ ਨਸ਼ੇ ਦੀ। ਨਸ਼ਾ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਹੈਗਾ, ਬੇਸ਼ੱਕ ਆਪਾਂ ਕਈ ਵਾਰੀ ਕਹਿੰਦੇ ਵੀ ਆ ਨਹੀਂ ਨਸ਼ਾ ਬਹੁਤਾ ਨਹੀਂ ਸੀਗਾ, ਪਰ ਨਸ਼ਾ ਬਹੁਤ ਜ਼ਿਆਦਾ ਆ। ਨਸ਼ੇ ਦੀ ਓਵਰਡੋਜ਼ ਦੇ ਨਾਲ 2 ਹੋਰ ਮੌਤਾਂ ਵੀ ਹੋ ਗਈਆਂ। ਦੇਖੋ ਜਿਹੜਾ ਇਹ ਓਵਰਆਲ ਹੈ, ਤੁਸੀਂ ਸੁਣਿਆ ਹੀ ਹੋਣਾ, ਕੈਨੇਡਾ ਦੇ ਵਿੱਚੋਂ 10 ਕੁਇੰਟਲ ਅਫੀਮ ਜਿਹੜੀ ਆ ਉਹ ਫੜੀ ਗਈ ਹੈ, 10 ਕੁਇੰਟਲ। ਔਰ ਇੱਕ ਰਿਪੋਰਟ ਉੱਥੇ ਦਾ ਇੱਕ ਪੁਆਇੰਟਰ ਅਖਬਾਰ ਹੈ ਜੀ, ਉਹਦੇ ਵਿੱਚ ਛਪੀ ਹੈ ਕਿ ਜਿਹੜੇ ਓਵਰਡੋਜ਼ ਦੇ ਨਾਲ ਡੈਥ ਨੇ ਉਹ ਓਨਟਾਰੀਓ ਦੇ ਵਿੱਚ ਵੱਡੀ ਗਿਣਤੀ 'ਚ ਹੋ ਰਹੀਆਂ ਨੇ। ਮਤਲਬ ਕਿ ਇਹ ਲਾਗ ਜਿਹੜੀ ਹੈ ਜੀ, ਜਿੱਥੇ ਜਿੱਥੇ ਸਾਡੇ ਗਏ ਆ ਉੱਥੇ ਉੱਥੇ ਸੌਖੇ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਆਪਣਿਆਂ ਨੂੰ ਹੀ ਜਿਹੜੀ ਜੀ ਉਹ ਲਾਈ। ਇੱਥੇ ਸਰਕਾਰਾਂ ਜਿਹੜੀਆਂ ਨੇ ਜੀ ਉਹ ਇਹ ਕਹਿੰਦੇ ਲੱਕ ਤੋੜ ਦਿੱਤਾ ਜੀ। ਹੁਣ ਲੱਕ ਤਾਂ ਟੁੱਟ ਰਹੇ ਮਾਪਿਆਂ ਦੇ, ਜਿਹੜੇ ਜਾਂ ਟੁੱਟੇ ਨੇ ਪਿਛਲੇ ਸਾਲਾਂ ਦੇ ਦੌਰਾਨ। ਇੱਕ ਜਨਰੇਸ਼ਨ ਖੱਪ ਗਈ ਹੈ ਇਹਦੇ ਵਿੱਚ। ਇਹ ਤੁਹਾਨੂੰ ਜਿਹੜਾ ਜੀ ਅੰਕੜੇ ਦੱਸਦੇ ਨੇ, ਇਹ ਕੋਈ ਸਿਰਫ ਕਹਿਣ ਦੀ ਗੱਲ ਨਹੀਂ ਗੀ। ਰੀਅਲ ਦੇ ਵਿੱਚ ਜਿਹੜੀਆਂ ਜੀ ਕਨਾਲ ਕਨਾਲ ਦੀਆਂ ਹਵੇਲੀਆਂ, ਡੂਢ ਕਨਾਲ ਦੀਆਂ ਵੱਡੀਆਂ ਹਵੇਲੀਆਂ ਖਾਲੀ ਹੋ ਗਈਆਂ। ਕੱਲੇ ਕੱਲੇ ਪੁੱਤ ਨੇ, ਤਕਰੀਬਨ ਕੱਲੇ ਬਹੁਤੇ ਘਰਾਂ ਦੇ ਨੇ, ਉਹ ਤੁਰ ਗਏ ਜਿਹੜਾ ਜੀ ਦੁਨੀਆ ਤੋਂ। ਉਹਨਾਂ ਦੇ ਮਾਪੇ ਜਿਨ੍ਹਾਂ ਦੀ ਤੁਸੀਂ ਕਹ ਲਓ ਕਿ ਦੁਨੀਆ ਹੀ ਖਤਮ ਹੋ ਗਈ, ਨਾ ਉਹ ਬੋਲਣ ਜੋਗੇ ਰਹੇ, ਕਿਸੇ ਦੇ ਨਾਲ ਚੁੱਪ ਕਰਕੇ ਜਿਹੜਾ ਜੀ ਉਹ ਸਾਰਾ ਕੁਝ ਪਾਸਾ ਵੱਟ ਕੇ ਬਹਿ ਗਏ। ਇਹ ਰਿਐਲਿਟੀ ਹੈ। ਮੁੱਖ ਮੰਤਰੀ ਕਹਿੰਦੇ ਜੀ ਮੈਂ ਤਾਂ ਕਿਹਾ ਹੀ ਨਹੀਂ ਸੀਗਾ ਕਿ ਨਸ਼ਾ, ਮੈਂ ਸਹੁੰ ਇਹ ਥੋੜੀ ਖਾਦੀ ਸੀ ਕੋਈ ਨਸ਼ਾ ਮੁਕਾ ਦੂੰਗਾ, ਮੈਂ ਤਾਂ ਕਿਹਾ ਸੀ ਲੱਕ ਤੋੜ ਦੂੰਗਾ। ਲੱਕ ਤੋੜ ਦਿੱਤਾ। ਹੁਣ ਲੱਕ ਕਿੱਥੇ ਟੁੱਟਿਆ ਉਹ ਤੁਸੀਂ ਜਿਹੜਾ ਜੀ ਉਹ ਜਾਣਦੇ ਹੋ ਸਾਰੇ। ਇਥੋਂ ਭੁੱਚੋ ਮੰਡੀ ਦਾ 27 ਸਾਲਾਂ ਦਾ ਤੇਜਿੰਦਰ ਸਿੰਘ ਸੀਗਾ, ਨਸ਼ੇ ਦੀ ਓਵਰਡੋਜ਼ ਦੇ ਨਾਲ ਉਹਦੀ ਮੌਤ ਹੋ ਗਈ। ਉਹਦੀ ਡੈੱਡ ਬੋਡੀ ਜਿਹੜੀ ਸੀਗੀ ਉਹ ਭੁੱਚੋ ਕਲਾਂ ਦੇ ਵਿੱਚ ਮਿਲੀ। ਕਿਸੇ ਨੇ ਦੇਖੀ ਤੇ ਕੋਲ ਉਹਦੇ ਸਿਰਿੰਜ ਜਿਹੜੀ ਪਈ ਸੀ, ਜਿਹਦੇ ਨਾਲ ਉਹਨੇ ਉਹ ਨਾੜ 'ਚ ਆਪਣੇ ਲਾਇਆ ਤੇ ਉਹ ਓਵਰਡੋਜ਼ ਦੇ ਨਾਲ ਉਹਦੀ ਮੌਤ ਜਿਹੜੀ ਹੋ ਗਈ। ਇਹ ਵਾਰਸਾਂ ਨੇ ਕਹਿਤਾ ਜੀ ਕਿ ਉਹ ਨਸ਼ਾ ਕਰਨ ਦਾ ਜਿਹੜਾ ਆਦੀ ਹੋ ਗਿਆ ਸੀਗਾ। ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਉਹਨੂੰ ਜਿਹੜਾ ਨਸ਼ਾ ਛਡਾਊ ਸੈਂਟਰ 'ਚ ਵੀ ਰੱਖਣ ਦੀ। ਨਸ਼ਾ ਛਡਾਊ ਸੈਂਟਰਾਂ 'ਚ ਕੀ ਹੁੰਦਾ ਇੱਥੇ ਉਹ ਵੀ ਸਭ ਨੂੰ ਪਤਾ ਹੈ। ਉਧਰ ਮਖੂ ਦੇ ਵਿੱਚ ਇਸੇ ਤਰੀਕੇ ਦੇ ਨਾਲ ਇੱਕ ਨੌਜਵਾਨ ਦੀ ਮੌਤ ਓਵਰਡੋਜ਼ ਦੇ ਨਾਲ ਹੋਈ ਹੈ। ਦਵਿੰਦਰ ਠਕਰਾਲ ਸੀਗਾ ਇਹ ਮਖੂ ਦਾ ਰਹਿਣ ਵਾਲਾ। ਇਹਦਾ ਇਲਾਜ ਵੀ ਕਰਵਾਇਆ ਉਹਦੇ ਮਾਪਿਆਂ ਨੇ, ਪਰ ਸ਼ਰੇਆਮ ਵਿਕਦਾ ਜਿਹੜਾ ਨਸ਼ਾ ਸੀਗਾ ਉਹਨੇ ਇਹਨੂੰ ਦੁਬਾਰਾ ਜਿਹੜਾ ਸੀਗਾ ਸੋਨੂ ਠਕਰਾਲ, ਉਹਨੂੰ ਜਿਹੜਾ ਸੀਗਾ ਦੁਬਾਰਾ ਇਸ ਨਸ਼ੇ ਦੇ ਵਿੱਚ ਜਿਹੜਾ ਉਹ ਲਾਤਾ। ਮਾਪਿਆਂ ਨੇ ਸੋਚਿਆ ਵੀ ਉਹਨੂੰ ਬਾਹਰ ਭੇਜ ਦਈਏ। ਬਾਹਰ ਭੇਜਣ ਦੇ ਵਾਸਤੇ ਉਹਦਾ ਵੀਜ਼ਾ ਵੀ ਲਵਾਤਾ, ਸਾਰਾ ਕੁਝ ਹੋ ਗਿਆ। 3 ਅਪ੍ਰੈਲ ਨੂੰ ਉਹਦੀ ਫਲਾਈਟ ਸੀਗੀ, ਪਰ ਉਸ ਤੋਂ ਪਹਿਲਾਂ ਓਵਰਡੋਜ਼ ਦੇ ਨਾਲ ਜਿਹੜਾ ਜੀ ਉਹ ਮਰ ਗਿਆ। ਇਹ ਐਵਰੇਜ ਹੈ ਜੀ 2 ਆਲਮੋਸਟ ਅਜੇ ਵੀ ਪੰਜਾਬ ਦੇ ਵਿੱਚ
ਜਿਹੜੀਆਂ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਨੇ ਉਹਦੀ। ਕੋ ਲੋਕਾਂ ਦਾ ਧਿਆਨ ਕਿਸਾਨਾਂ ਵੱਲ ਚਲਾ ਗਿਆ, ਪਰ ਪੰਜਾਬ ਦੇ ਵਿੱਚ ਉਹੀ ਹਾਲਾਤ ਆ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਪੱਛਮੀ ਬੰਗਾਲ ਦੀ, ਉੱਥੇ 30 ਸੀਟਾਂ ਤੇ ਅਗਲੇ ਗੇੜ ਦੀਆਂ ਵੋਟਾਂ। ਬਿਲਕੁਲ ਜੀ, ਕੱਲ ਨੂੰ ਇਹ ਵੋਟਾਂ ਪੈਣਗੀਆਂ। ਕੱਲ ਸ਼ਾਮੀ ਜਿਹੜਾ ਬੀਤ ਗਿਆ ਕੱਲ ਸੀਗਾ, ਉੱਥੇ ਚੋਣ ਪ੍ਰਚਾਰ ਬੰਦ ਹੋ ਗਿਆ ਜਦੋਂ ਆਪਾਂ ਕਰੋਨਾ ਦਾ ਸਾਰੀਆਂ ਪਾਬੰਦੀਆਂ ਦੀ, ਕਰੋਨਾ ਦੀ ਗੱਲ ਜਿਹੜੀ ਉਹ ਕੀਤੀ ਆ। ਤੇ ਜੇ ਤੁਸੀਂ ਉਹ ਵੀਡੀਓਜ਼ ਦੇਖੋ ਜਿਹਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਇੱਕ ਵੱਡੇ ਰੋਡ ਸ਼ੋਅ ਦੇ ਰੂਪ ਦੇ ਵਿੱਚ ਲੰਘ ਰਹੇ ਆ, ਉੱਥੇ ਕੋਈ ਡਿਸਟੈਂਸ ਤੁਸੀਂ ਲੱਭ ਕੇ ਦਿਖਾ ਦੇਣਾ, ਉੱਥੇ ਕੋਈ ਮਾਸਕ ਲੱਭ ਕੇ ਜਿਹੜਾ ਉਹ ਦਿਖਾ ਦੇਣਾ, ਕਿੱਡੀ ਕੁ ਵੱਡੀ ਗਿਣਤੀ ਆ ਉਹ ਵੀ ਤੁਸੀਂ ਵੇਖ ਲੈਣਾ। ਪੱਛਮੀ ਬੰਗਾਲ ਦੇ ਵਿੱਚ, ਕੇਰਲਾ ਦੇ ਵਿੱਚ, ਤਾਮਿਲਨਾਡੂ ਦੇ ਵਿੱਚ ਕੋਈ ਰਿਸਟ੍ਰਿਕਸ਼ਨਸ, ਕੋਈ ਪਾਬੰਦੀਆਂ ਨਹੀਂ ਗਈਆਂ। 30 ਸੀਟਾਂ ਦੇ ਉੱਤੇ ਵੋਟਾਂ ਪਾਈਆਂ ਜਾਣਗੀਆਂ, ਜਿਹਦੇ ਵਿੱਚ ਪੱਛਮੀ ਤੇ ਪੂਰਵ ਮੇਦਿਨੀਪੁਰ ਦੀਆਂ 9 ਸੀਟਾਂ ਸ਼ਾਮਲ ਨੇ। 1 ਦਰਜਨ ਦੇ ਕਰੀਬ ਸੀਟਾਂ ਹਾਈ ਪ੍ਰੋਫਾਈਲ ਨੇ। ਸਭ ਤੋਂ ਦਿਲਚਸਪ ਤੇ ਵੱਡਾ ਜਿਹੜਾ ਦੀ ਮੁਕਾਬਲਾ ਨੰਦੀਗ੍ਰਾਮ ਦੀ ਸੀਟ ਦੇ ਉੱਤੇ ਆ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਹਦੇ ਕਿਸੇ ਵੇਲੇ ਸਭ ਤੋਂ ਭਰੋਸੇ ਵਾਲੇ ਰਹੇ ਸ਼ੁਭੇਂਦੂ ਅਧਿਕਾਰੀ ਆਮੋ ਸਾਹਮਣੇ ਨੇ। ਇਸ ਤੋਂ ਬਾਅਦ ਦੂਜੀ ਵੱਡੀ ਹਾਈ ਪ੍ਰੋਫਾਈਲ ਸੀਟ ਖੜਗਪੁਰ ਸਦਰ ਹੈ, ਜਿੱਥੋਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹੀਰਨ ਚੈਟਰਜੀ ਤੇ ਤ੍ਰਿਣਮੂਲ ਦੇ ਵੱਲੋਂ ਪ੍ਰਦੀਪ ਸਰਕਾਰ ਮੈਦਾਨ ਦੇ ਵਿੱਚ ਨੇ। ਡੇਬਰਾ ਸੀਟ ਦੇ ਉੱਤੇ 2 ਸਾਬਕਾ IPS ਅਧਿਕਾਰੀ ਆਮੋ ਸਾਹਮਣੇ ਨੇ। ਭਾਰਤੀ ਘੋਸ਼ ਭਾਜਪਾ ਦੇ ਵੱਲੋਂ ਤੇ ਹਿਮਾਂਸ਼ੂ ਕਬੀਰ ਤ੍ਰਿਣਮੂਲ ਤੋਂ ਚੋਣ ਲੜ ਰਹੇ ਆ। ਇਹਦੇ ਨਾਲ ਹੀ ਕ੍ਰਿਕਟਰ ਅਸ਼ੋਕ ਡਿੰਡਾ ਭਾਜਪਾ ਦੇ ਵੱਲੋਂ ਮੋਇਨਾ ਸੀਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ। ਉੱਥੇ ਦੂਜੇ ਫੇਜ਼ ਦੇ ਵਿੱਚ VOTING ਹੋਣੀ ਆ। ਰਾਜ ਸਭਾ ਸਾਂਸਦ ਮਾਨਸ ਭੂਨੀਆ ਤੇ ਮਮਤਾ ਸਰਕਾਰ ਦੇ ਵਿੱਚ ਮੰਤਰੀ ਸੋਮੇਨ ਮਹਾਪਾਤਰਾ ਦੀ ਕਿਸਮਤ ਦਾ ਫੈਸਲਾ ਵੀ ਇਸੇ ਫੇਜ਼ ਦੀ VOTING ਦੇ ਵਿੱਚ ਹੋਣਾ। ਦੋਨੋਂ ਮੁੱਖ ਦਲ ਦੀ ਭਾਜਪਾ ਤੇ ਤ੍ਰਿਣਮੂਲ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ। ਮੁੱਖ ਮੰਤਰੀ ਮਮਤਾ ਬੈਨਰਜੀ ਪਿਛਲੇ 14 ਦਿਨਾਂ ਤੋਂ ਨੰਦੀਗ੍ਰਾਮ ਦੇ ਵਿੱਚ ਪੱਕਾ ਡੇਰਾ ਲਾ ਕੇ ਬੈਠੇ ਆ। ਚੋਣ ਪ੍ਰਚਾਰ ਦੇ ਆਖਰੀ ਦਿਨ ਕੱਲ ਉਹਨਾਂ ਨੇ ਜਿਹੜਾ ਸੀਗਾ ਜੀ ਰੋਡ ਸ਼ੋਅ ਕੀਤਾ, ਔਰ ਉਸ ਤੋਂ ਬਾਅਦ ਜਿਹੜਾ ਉਸੇ ਹੀ ਰਾਹ ਦੇ ਉੱਤੇ ਰੋਡ ਸ਼ੋਅ ਸੀਗਾ ਉਹ ਅਮਿਤ ਸ਼ਾਹ ਨੇ ਜਿਹੜਾ ਉਹ ਕਰ ਦਿੱਤਾ। ਮੇਦਨੀਪੁਰ ਦਾ ਇਲਾਕਾ ਜਿਹੜਾ ਅਧਿਕਾਰੀ ਪਰਿਵਾਰ ਦਾ ਗੜ ਮੰਨਿਆ ਜਾਂਦਾ, ਸ਼ੁਭੇਂਦੂ ਅਧਿਕਾਰੀ ਦਾ, ਉੱਥੇ ਭਾਜਪਾ ਦੇ ਬੈਨਰ ਤੇ ਪੋਸਟਰ ਦਿੰਦੇ ਆ। ਸ਼ੁਭੇਂਦੂ ਅਧਿਕਾਰੀ, ਉਹਦਾ ਪਿਤਾ ਸ਼ਿਸ਼ਰ ਅਧਿਕਾਰੀ ਤੇ ਉਹਦਾ ਭਰਾ ਦੇਵੇਂਦੂ ਅਧਿਕਾਰੀ ਉੱਥੇ ਮੋਰਚਾ ਸੰਭਾਲ ਕੇ ਬੈਠੇ ਆ। ਪੁਰਜੋਰ ਮਿਹਨਤ ਤੇ ਤਾਬੜ ਤੋੜ ਜਿਹੜੀਆਂ ਦੀ ਉਹ ਰੈਲੀਆਂ ਕਰ ਰਹੇ ਆ ਤਾਂ ਕਿ ਪਾਰਟੀ ਨੂੰ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਹੋ ਸਕਣ। ਵੱਡਾ ਸਵਾਲ ਇਹ ਆ ਕਿ ਜਿਹੜਾ ਅਧਿਕਾਰੀ ਪਰਿਵਾਰ ਹੈ ਉਹਦੀ ਸ਼ਾਖ ਬਚੂਗੀ ਜਾਂ ਨਹੀਂ। ਲੋਕਲ ਪੋਲੀਟੀਕਲ ਐਕਸਪਰਟ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਸ਼ੁਭੇਂਦੂ ਅਧਿਕਾਰੀ ਦੇ ਭਾਜਪਾ ਦੇ ਵਿੱਚ ਜਾਣ ਤੋਂ ਇੱਥੇ ਪੁਰਾਣੇ ਭਾਜਪਾ ਕੈਡਰ ਦੇ ਵਿੱਚ ਨਾਰਾਜ਼ਗੀ ਹੈ। ਦੂਜੇ ਪਾਸੇ ਸ਼ੁਭੇਂਦੂ ਅਧਿਕਾਰੀ ਤ੍ਰਿਣਮੂਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣ ਦੀ ਸਥਿਤੀ ਵਿੱਚ ਨਹੀਂ ਦਿਖ ਰਿਹਾ। ਭਾਜਪਾ ਉੱਥੇ ਕੁਝ ਸੀਟਾਂ ਹਾਸਲ ਕਰ ਸਕਦੀ ਹੈ, ਪਰ ਕਲੀਨ ਸਵੀਪ ਵਰਗੀ ਸਥਿਤੀ ਨਹੀਂ ਹੋਊਗੀ। ਜਿਨ੍ਹਾਂ 9 ਸੀਟਾਂ ਦੇ ਉੱਤੇ ਦੂਜੇ ਫੇਜ਼ 'ਚ VOTING ਹੋਣੀ ਆ, ਉਹਦੇ 'ਚ ਪੰਸਕੁਰਾ ਪੱਛਮੀ, ਤਾਮਲੁਕ, ਮਹੀਸਾਦਲ, ਨੰਦ ਕੁਮਾਰ, ਚਾਂਦੀਪੁਰ ਤੇ ਉੱਤੇ ਜਿਹੜੀ ਆ ਉਹ BJP ਅੱਗੇ ਹੋ ਸਕਦੀ ਹੈ, ਜਦੋਂ ਕਿ ਨੰਦੀਗ੍ਰਾਮ, ਪੰਸਕੁਰਾ, ਪੂਰਵ ਮੋਇਨਾ, ਹਲਦੀਆ ਦੇ ਵਿੱਚ ਕਾਂਟੇ ਦੀ ਟੱਕਰ ਹੈ। 2016 ਵਿਧਾਨ ਸਭਾ ਚੋਣਾਂ ਦੇ ਵਿੱਚ ਹਲਦੀਆ ਦੇ ਵਿੱਚ CPM ਦੀ ਸੀਟ ਦੇ ਉੱਤੇ ਤਾਪਸੀ ਮੰਡਲ ਜਿੱਤੀ ਸੀਗੀ, ਪਰ ਉਹ ਹੁਣ ਸ਼ੁਭੇਂਦੂ ਅਧਿਕਾਰੀ ਦੇ ਨਾਲ ਹੈ ਤੇ ਭਾਜਪਾ ਦੇ ਵੱਲੋਂ ਚੋਣ ਲੜ ਰਹੀ ਹੈ। ਚਾਂਦੀਪੁਰ ਦੇ ਤ੍ਰਿਣਮੂਲ ਵਿਧਾਇਕ ਅਮਿਆ ਭੱਟਾਚਾਰਿਆ ਜਿਹੜਾ ਉਹਨੇ ਆਪਣਾ ਘਰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਖਰਚ ਕੀਤੇ ਸੀ, ਉਹਦੀ ਛਵੀ ਜਿਹੜੀ ਆ ਉਹ ਖਰਾਬ ਹੋ ਗਈ, ਜਿਹਦੇ ਕਰਕੇ ਸੋਹਮ ਚੱਕਰਵਰਤੀ ਨੂੰ ਪਾਰਟੀ ਨੇ ਇੱਥੋਂ ਟਿਕਟ ਜਿਹੜਾ ਉਹ ਦਿੱਤਾ। ਜਿਹੜੀਆਂ ਇਹ ਸੀਟਾਂ ਨੇ ਇਹ ਉਹ ਸੀਟਾਂ ਨੇ ਜਿਹੜੀਆਂ ਹਾਈ ਪ੍ਰੋਫਾਈਲ ਸੀਟ ਨੇ, ਔਰ ਕੱਲ ਨੂੰ ਇਹਨਾਂ ਦੇ ਉੱਤੇ ਵੋਟਾਂ ਜਿਹੜੀਆਂ ਉਹ ਪੈਣਗੀਆਂ। ਇਹ ਦੂਸਰੇ ਗੇੜ ਦੀ ਚੋਣ ਹੈ। ਕੱਲ ਜਦੋਂ 1 ਅਪ੍ਰੈਲ ਨੂੰ ਜਿਹੜੀਆਂ ਉਹ ਪੈਣਗੀਆਂ। ਅਪ੍ਰੈਲ ਪੂਰਾ ਮਹੀਨਾ ਜਿਹੜਾ ਦੀ ਇਹ ਚੱਲਦੀਆਂ ਰਹਿਣਗੀਆਂ ਵੱਖ-ਵੱਖ ਰਾਜਾਂ ਦੇ ਵਿੱਚ, ਔਰ 2 ਮਈ ਨੂੰ ਜਾ ਕੇ ਨਤੀਜੇ ਇਹਨਾਂ ਦੇ ਆਉਣਗੇ। ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।